ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਅੱਜ ਦਿਨ ਬੁੱਧਵਾਰ ਜਨਵਰੀ 18 ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਤੇ ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ ਕੀ ਕੁਝ ਹੋ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਡਰਲੈਕ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜ਼ੇ 4082722500 ਇਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਸਤਨਾਮ ਸਿੰਘ ਗਿੱਲ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂ ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਨਾਮਜ਼ਦਗੀਆਂ ਹੋ ਗਈਆਂ ਪੂਰੀਆਂ ਤੇ ਉਹਦੀਆਂ ਕੀ ਕੀ ਗਿਣਤੀਆਂ ਮਿਣਤੀਆਂ ਆ? ਦੇਖੋ ਜੀ, ਇਹ ਦੂਸਰਾ ਪੜਾਅ ਜੀ ਚੋਣਾਂ ਦਾ ਜਿਹੜਾ ਕਿ ਮੁਕੰਮਲ ਹੋ ਗਿਆ। ਜਿਹੜੇ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ, ਨਾਮਜ਼ਦਗੀਆਂ ਸ਼ੁਰੂ ਹੋਣ ਤੋਂ ਬਾਅਦ, ਔਰ ਜਿਹੜੇ ਉਮੀਦਵਾਰ ਸੀ ਜੀ ਕੱਲ ਭੱਜ ਨੱਠ ਪੂਰੀ ਜਿਹੜੀ ਸੀ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਪਈ ਰਹੀ। ਬਹੁਤੇ ਜਿਹੜੇ ਸੀਗੇ ਜੀ ਉਹ ਪ੍ਰੋਫੈਸ਼ਨਲ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਨੇ ਜੀ ਉਹ ਕਾਗਜ਼ ਭਰਦੇ ਰਹੇ ਤਾਂ ਕਿ ਕੋਈ ਮੁਸ਼ਕਲ ਜਿਹੜੀ ਆ ਜੀ ਉਹ ਲਾਸਟ ਮਿੰਟ ਦੇ ਉੱਤੇ ਨਾ ਆ ਜੇ। ਜਿਵੇਂ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਦੀ ਜਿਹੜਾ ਦੀ ਪਹਿਲੀ ਵਾਰੀ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਸੀਗਾ ਕਿਉਂਕਿ ਉਹਨਾਂ ਦਾ ਜਿਹੜਾ ਅਕਾਊਂਟ ਸੀਗਾ ਉਹ ਪੁਰਾਣਾ ਨਹੀਂ ਸੀਗਾ, ਫਰੈਸ਼ ਸੀਗਾ, 24 ਘੰਟੇ ਪੁਰਾਣਾ ਹੋਣਾ ਚਾਹੀਦਾ ਸੀਗਾ, ਭਾਵ ਕਿ ਉਹ ਟੈਕਨੀਕਲ ਮਿਸਟੇਕ ਸੀਗੀ ਛੋਟੀ। ਸੋ ਬਹੁਤੇ ਜਿਹੜੇ ਦੀ ਅੱਜ ਜਿਹੜੀਆਂ ਨੇ ਇਹਨਾਂ ਦੀ ਘੋਖ ਕੀਤੀ ਜਾਊਗੀ ਸਾਰੇ ਕਾਗਜ਼ਾਂ ਦੀ। 1941 ਉਮੀਦਵਾਰਾਂ ਨੇ ਆਪੋ ਆਪਣੇ ਕਾਗਜ਼ ਜਿਹੜੇ ਆ ਜੀ ਉਹ ਭਰੇ ਆ 117 ਵਿਧਾਨ ਸਭਾ ਸੀਟਾਂ ਦੇ ਵਾਸਤੇ। ਅੰਮ੍ਰਿਤਸਰ ਸੰਸਦੀ ਹਲਕੇ ਦੀ ਉਪ ਚੋਣ ਦੇ ਵਾਸਤੇ ਕੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਨੇ। ਆਖਰੀ ਦਿਨ 1040 ਉਮੀਦਵਾਰਾਂ ਨੇ ਪਰਚੇ ਭਰੇ ਨੇ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ 222 ਨਾਮਜ਼ਦਗੀਆਂ ਦਾਖਲ ਹੋਈਆਂ ਨੇ। 21 ਜਨਵਰੀ ਤੱਕ ਨਾਂ ਜਿਹੜੇ ਉਹ ਵਾਪਸ ਲਏ ਜਾ ਸਕਦੇ ਨੇ। ਇਸ ਵਾਰੀ ਚੋਣਾਂ ਦਾ ਸਭ ਤੋਂ ਵੱਡਾ ਪੱਖ ਇਹੀ ਆ ਕਿ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਦੀ ਉਹ ਆਮੋ ਸਾਹਮਣੇ ਨੇ ਲੰਬੀ ਵਿਧਾਨ ਸਭਾ ਹਲਕੇ ਤੋਂ, ਔਰ ਇਹਦੇ ਨਾਲ ਨਾਲ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਹੋਰਾਂ ਨੂੰ ਜਿਹੜਾ ਦੀ ਉਹ ਉਤਾਰਿਆ ਹੋਇਆ, ਜਿੱਥੇ ਕਿ ਲੜਾਈ ਜਿਹੜੀ ਹੈ ਜੀ ਉਹ ਕਾਫੀ ਦਿਲਚਸਪ ਮੋੜ ਦੇ ਉੱਤੇ ਜਿਹੜੀ ਉਹ ਪਹੁੰਚੀ ਹੋਈ ਆ। ਉਧਰ ਅਮਰਿੰਦਰ ਸਿੰਘ ਹੋਰਾਂ ਨੇ ਚੋਣ ਕਮਿਸ਼ਨ ਨੂੰ ਇਹ ਕਿਹਾ ਜੀ ਕਿ ਪੈਸੇ ਕਢਾਉਣ ਦੀ ਸਾਨੂੰ ਪਰਮਿਸ਼ਨ ਜਿਹੜੀ ਹੈ ਜੀ ਉਹ ਦੇਵੇ। ਚੋਣ ਕਮਿਸ਼ਨ ਬੈਂਕਾਂ ਨੂੰ ਹਦਾਇਤ ਜਾਰੀ ਕਰੇ ਕਿ ਜਿਹੜੇ ਉਮੀਦਵਾਰ ਨੇ ਉਹ ਪੈਸੇ ਵੱਧ ਜਿਹੜੇ ਬੈਂਕਾਂ ਚੋਂ ਕਢਾ ਸਕਣ, ਕਿਉਂਕਿ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਪੈਸਿਆਂ ਦੀ ਆ ਰਹੀ ਹੈ ਅਮਰਿੰਦਰ ਸਿੰਘ ਹੋਰਾਂ ਦੇ ਮੁਤਾਬਕ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਸੰਸਦੀ ਕਮੇਟੀ ਦੇ ਅੱਗੇ RBI ਬੈਂਕ ਦੇ ਆਏ ਤੇ ਉਹਨਾਂ ਨੂੰ ਬੜੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜੀ। ਜਿਹੜੇ RBI ਦੇ ਗਵਰਨਰ ਨੇ ਉਰਜਿਤ ਪਟੇਲ, ਨੋਟਬੰਦੀ ਦੇ ਮੁੱਦੇ ਦੇ ਉੱਤੇ ਸੰਸਦ ਮੈਂਬਰ ਜਿਹੜੇ ਸੀਗੇ ਜੀ ਉਹਨਾਂ ਦੇ ਸਾਹਮਣੇ ਕਮੇਟੀ ਦੇ ਉਹਨੂੰ ਪੇਸ਼ ਹੋਣਾ ਪਿਆ, ਔਰ ਬੜੇ ਤਿੱਖੇ ਸਵਾਲ ਜਿਹੜੇ ਸੀਗੇ ਜੀ ਉਹ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਉਹ ਪੱਕੇ ਤੌਰ ਦੇ ਉੱਤੇ ਇਹ ਦੱਸਣ 'ਚ ਫੇਲ ਰਹੇ ਕਿ ਨੋਟਬੰਦੀ ਤੋਂ ਬਾਅਦ ਬੈਂਕਿੰਗ ਢਾਂਚਾ ਕਦੋਂ ਤੱਕ ਆਮ ਵਰਗਾ ਹੋ ਜਾਊਗਾ ਜੀ। ਬੈਂਕ ਜਿਹੜਾ ਜੀ ਉਹ ਆਖ ਚੁੱਕਿਆ ਕਿ ਬੰਦ ਕੀਤੀ ਗਈ 60% ਜਾਂ 9.2 ਲੱਖ ਕਰੋੜ ਕਰੰਸੀ ਨੂੰ ਬਦਲਿਆ ਜਾ ਚੁੱਕਾ ਹੈ। ਵਿੱਤੀ ਮਾਮਲਿਆਂ ਸੰਬੰਧੀ ਕਮੇਟੀ ਦੇ ਸਾਹਮਣੇ ਆਪਣੇ ਪੇਸ਼ੀ ਦੇ ਮੌਕੇ ਉੱਤੇ ਪਟੇਲ ਹੋਰਾਂ ਨੇ ਨੋਟਬੰਦੀ ਤੋਂ ਬਾਅਦ ਜਮ੍ਹਾਂ ਹੋਏ 500 ਤੇ 1000 ਦੇ ਪੁਰਾਣੇ ਨੋਟਾਂ ਦੀ ਸਹੀ ਰਕਮ ਵੀ ਨਹੀਂ ਦੱਸ ਸਕੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ, ਕਿਉਂਕਿ ਇੰਨੀ ਦੇਰ ਹੋ ਗਈ ਕਿ ਅਜੇ ਤੱਕ ਨੋਟ ਨਹੀਂ ਗਿਣੇ ਗਏ ਜਾਂ ਥੁੱਕ ਨਹੀਂ ਰਿਹਾ ਜੀ ਨੋਟ ਜਿਹੜੇ ਉਹ ਗਿਣਨ ਦੇ ਵਾਸਤੇ। ਕਮੇਟੀ ਦੇ ਜਿਹੜੇ ਮੈਂਬਰ ਸੀਗੇ MPs, ਉਹਨਾਂ ਨੇ ਬੜੇ ਤਿੱਖੇ ਸਵਾਲ ਜਿਹੜੇ ਸੀਗੇ ਜੀ ਉਹ ਪਟੇਲ ਹੋਰਾਂ ਨੂੰ ਕੀਤੇ, ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਉਹਨਾਂ ਦਾ ਥੋੜਾ ਜਿਹੜਾ ਜੀ ਉਹ ਬਚਾਅ ਕੀਤਾ। ਇਹ ਕਿਹਾ ਕਿ RBI ਦਾ ਜਿਹੜਾ ਗਵਰਨਰ ਹੈ ਉਹ ਇੱਕ ਵੱਡੀ ਪੋਸਟ ਹੁੰਦੀ ਆ, ਇਸ ਕਰਕੇ ਉਹਨਾਂ ਨੂੰ ਤੂੰ ਵਾਲੀ ਜਿਹੜੀ ਹੈ ਜੀ ਉਸ ਲੈਂਗੁਏਜ ਦੇ ਵਿੱਚ ਗੱਲ ਨਾ ਕੀਤੀ ਜਾਵੇ। ਪਟੇਲ ਹੋਰਾਂ ਨੇ ਇਹ ਵੀ ਜਿਹੜਾ ਜੀ ਜਵਾਬ ਨਾ ਦੇ ਸਕੇ ਕਿ ਲੰਬੀਆਂ ਲਾਈਨਾਂ ਸਵੇਰੇ ਇੰਨੀ ਠੰਡ ਦੇ ਵਿੱਚ ਜਿਹੜਾ ਜੀ ਉਹ ਲੋਕਾਂ ਦੀਆਂ ਲੱਗਦੀਆਂ, ਇਹ ਕਦੋਂ ਤੱਕ ਬੈਂਕਾਂ ਦੇ ਮੂਹਰੇ ਜਿਹੜੀਆਂ ਜੀ ਉਹ ਲਾਈਨਾਂ ਘੱਟ ਸਕਦੀਆਂ ਨੇ। ਇਹ ਤਾਂ ਸਵਾਲ ਦੂਜੇ ਸੀਗੇ, ਜਿਹੜਾ ਵਿੱਚ ਅਹਿਮ ਸਵਾਲ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਉਹ ਇਹੀ ਨਹੀਂ ਦੱਸ ਸਕੇ ਕਿ ਕਿੰਨੇ ਨੋਟ ਟੋਟਲ ਜਿਹੜੇ ਆ ਜੀ ਉਹ ਹੁਣ ਤੱਕ ਬੈਂਕਾਂ ਦੇ ਵਿੱਚ ਬੰਦ ਹੋਏ ਆ, ਕਿਉਂਕਿ ਇਸ ਮਾਮਲੇ ਦੇ ਉੱਤੇ
ਸਰਕਾਰ ਫਸਦੀ ਹੈ ਜੀ। ਉਹ ਜੇ ਸਹੀ ਦੱਸਦੀ ਹੈ ਫਿਰ ਸਵਾਲ ਵੱਡਾ ਖੜਾ ਇਹ ਹੁੰਦਾ ਕਿ ਫਿਰ ਬਲੈਕ ਮਨੀ ਕਿੱਥੇ ਹੈ ਜੀ, ਜਿਹਨੂੰ ਲੱਭਣ ਦਾ ਦਾਅਵਾ ਉਹ ਕਰਦੀ ਹੈ ਜੀ ਕੇਂਦਰ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ। ਹਾਂ ਬਿਲਕੁਲ ਜੀ, ਗਵਰਨਰ ਵੀ ਸਰਕਾਰ ਦੇ ਥੱਲੇ ਹੀ ਹੈਗਾ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਨੇਤਾਵਾਂ ਦੀ, ਜਿਨ੍ਹਾਂ ਨੇ ਪੇਪਰ ਭਰੇ ਆ ਉਹਨਾਂ ਦੀ ਜਾਇਦਾਦ ਆ, ਅਤੇ ਜਾਇਦਾਦ ਦੇ ਵੇਰਵੇ ਕੀ ਕਹਿੰਦੇ ਆ? ਜਿਹੜੀ ਜਾਇਦਾਦ ਆ ਜੀ ਇਹ ਤੁਸੀਂ ਕਹਿ ਲਓ ਕਿ ਛਾਲਾਂ ਮਾਰਦੇ ਆ ਜਿਹੜਾ ਜੀ ਉਹ ਵਧੀਆ ਨੇਤਾਵਾਂ ਦੀ। ਇਹਦੇ ਵਿੱਚ ਨਾ ਤਾਂ ਅਕਾਲੀ ਦਲ ਵਾਲੇ ਪਿੱਛੇ ਨੇ, ਨਾ ਇਹਦੇ ਵਿੱਚ ਕਾਂਗਰਸ ਵਾਲੇ ਜਿਹੜੇ ਆ ਜੀ ਉਹ ਪਿੱਛੇ ਨੇ। 17 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਜਿਹੜੀ ਪ੍ਰਕਿਰਿਆ ਮੁਕੰਮਲ ਹੋਈ ਆ, ਉਸ ਤੋਂ ਬਾਅਦ ਜਿੰਨੀ ਇੱਕ ਲਿਸਟ ਸਾਹਮਣੇ ਆਈ ਆ ਕਿ 2012 ਦੇ ਵਿੱਚ ਚੋਣ ਲੜਨ ਵਾਲੇ ਅਕਾਲੀ ਦਲ ਦੇ 41, ਕਾਂਗਰਸ ਦੇ 36, ਭਾਜਪਾ ਦੇ 9, 3 ਦਲ ਬਦਲੂ ਵਿਧਾਇਕ ਜਿਹੜੇ ਉਹ ਚੋਣ ਦੇ ਵਿੱਚ ਨੇ। ਚੋਣ ਅਧਿਕਾਰੀਆਂ ਦੇ ਕੋਲੇ ਜਮ੍ਹਾਂ ਕਰਾਏ ਗਏ ਜਿਹੜੇ ਇਹਨਾਂ ਦੇ ਸਹੁੰ ਪੱਤਰ ਨੇ, ਉੱਥੋਂ ਜਿਹੜਾ ਦੀ ਇਉਂ ਪਤਾ ਲੱਗਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਮੌਜੂਦਾ 18 ਮੰਤਰੀਆਂ ਦੇ ਵਿੱਚੋਂ 16 ਨੂੰ ਟਿਕਟ ਮਿਲਿਆ। ਇਹ 'ਚੋਂ 14 ਅਕਾਲੀ ਦਲ ਤੇ 2 ਭਾਜਪਾ ਤੋਂ ਹੈ। 12 ਦੇ ਵਿੱਚ ਮੰਤਰੀਆਂ ਦੀ ਕੁੱਲ ਜਾਇਦਾਦ 2.5 ਅਰਬ ਰੁਪਈਆ ਸੀਗੀ ਜੀ, ਤਕਰੀਬਨ 16 ਕਰੋੜ ਰੁਪਈਆ ਪਰ ਦੀ ਜਿਹੜੀ ਉਹ ਬਣਦੀ ਹੈ। 17 ਦੇ ਵਿੱਚ ਇਹਨਾਂ ਦੀ 16 ਮੰਤਰੀਆਂ ਦੀ ਕੁੱਲ ਜਾਇਦਾਦ ਜਿਹੜੀ ਹੈ ਜੀ ਇਹ ਛਾਲਾਂ ਮਾਰਦਿਆਂ ਹੋਇਆਂ ਪਹੁੰਚ ਗਈ ਜੀ ਤਕਰੀਬਨ 7.25 ਅਰਬ ਤੋਂ ਉੱਪਰ, ਭਾਵ ਕਿ ਇੱਕ ਬੰਦੇ ਨੂੰ ਕੋਈ 49 ਕਰੋੜ ਰੁਪਈਆ ਜਿਹੜਾ ਜੀ ਉਹ ਆਉਂਦਾ। ਤੋ ਇਹਨਾਂ ਦੀ ਜਿਹੜੀ ਇਹ ਜਾਇਦਾਦ ਆ ਉਹ 3 ਗੁਣਾ ਇਹਦੇ ਵਿੱਚ ਜਿਹੜਾ ਜੀ ਉਹ ਵਾਧਾ ਹੋਇਆ। ਉਹ ਚਾਹੇ ਸੁਖਬੀਰ ਸਿੰਘ ਬਾਦਲ ਹੋਰੀ ਨੇ, ਚਾਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੈ, ਬਿਕਰਮ ਸਿੰਘ ਮਜੀਠੀਆ, ਜਥੇਦਾਰ ਤੋਤਾ ਸਿੰਘ, ਸੁਰਜੀਤ ਸਿੰਘ ਰੱਖੜਾ, ਪ੍ਰਕਾਸ਼ ਸਿੰਘ ਬਾਦਲ, ਜਲਮੇਜਾ ਸਿੰਘ ਸੇਖੋਂ, ਸਿਕੰਦਰ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਜੇ ਪਰਮਿੰਦਰ ਸਿੰਘ ਢੀਂਡਸਾ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਕੁਮਾਰ ਜਿਆਣੀ, ਅਜੀਤ ਸਿੰਘ ਘੁਆੜ, ਅਨਿਲ ਜੋਸ਼ੀ, ਡਾਕਟਰ ਦਲਜੀਤ ਚੀਮਾ, ਸੋਹਣ ਸਿੰਘ ਠੰਡਲ, ਇਹਨਾਂ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਹੈ ਜੀ ਉਹ 3 ਗੁਣਾ ਪਿਛਲੇ 5 ਸਾਲਾਂ ਦੇ ਦੌਰਾਨ ਜਿਹੜੀ ਹੈ ਜੀ ਉਹ ਵਧੀ ਹੈ। ਕੁਝ ਇਹਨਾਂ ਦੀਆਂ ਵੱਧ ਜਾਂਦੀਆਂ ਤੇ ਲੋਕ ਵਿਚਾਰੇ ਆ ਉਹ ਗਰੀਬ ਹੋ ਜਾਂਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜੇਲ੍ਹ ਤੋਂ ਬਾਅਦ ਕੋਰਟ ਦੇ ਵਿੱਚ ਹੀ ਡੋਡਾ ਦੇ ਨਾਲ ਮੀਟਿੰਗ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ। ਬਿਲਕੁਲ ਜੀ, ਜਿਹੜੇ ਭੀਮ ਕਾਂਡ ਹੋਇਆ ਸੀਗਾ, ਭੀਮ ਕਾਂਡ, ਉਸ ਮਾਮਲੇ ਦੇ ਵਿੱਚ ਜਿਹੜਾ ਜੀ ਪਹਿਲਾਂ ਜੇਲ੍ਹ ਦੇ ਵਿੱਚ ਜਿੱਦਣ ਚੋਣ ਜ਼ਾਬਤਾ ਲੱਗਦਾ ਉਸੇ ਦਿਨ ਜੇਲ੍ਹ ਦੇ ਵਿੱਚ 25 ਦੇ ਕਰੀਬ ਜਿਹੜੇ ਅਕਾਲੀ ਨੇਤਾ ਸੀ ਉਹਨਾਂ ਨੂੰ ਉੱਪਰੋਂ ਜਾ ਕੇ ਦਬੋਚ ਲਿਆ ਸੀਗਾ ਚੋਣ ਕਮਿਸ਼ਨ ਨੇ। ਇਹਨਾਂ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਹੋ ਗਿਆ ਸੀਗਾ। ਸ਼ਿਵ ਲਾਲ ਡੋਡਾ ਜਿਹਨੇ ਅਦਾਲਤ ਤੋਂ ਪਰਮਿਸ਼ਨ ਲੈ ਕੇ ਜਿਹੜੀ ਇਹਦੀ ਚੋਣ ਲੜਨੀ ਹੈ, ਔਰ ਬੇਸ਼ੱਕ ਉਹ ਇੰਡੀਪੈਂਡੈਂਟ ਚੋਣ ਲੜ ਰਿਹਾ ਹੈ, ਪਰ ਅਕਾਲੀ ਦਲ ਉਹਦੀ ਮਦਦ ਕਰ ਰਿਹਾ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਜਿਹੜਾ ਜੀ ਉਹ ਸ਼ਿਵ ਲਾਲ ਡੋਡਾ ਦੇ ਮੁਕਾਬਲੇ ਦੇ ਉੱਤੇ ਜਿੱਤੇ। ਫਾਜ਼ਿਲਕਾ ਦੀ ਜੇਲ੍ਹ ਦੇ ਵਿੱਚ ਜਿਹੜਾ ਦੀ ਬੰਦ ਸੀਗਾ ਪਹਿਲਾਂ, ਹੁਣ ਬੇਸ਼ੱਕ ਉਹਦੀ ਜੇਲ੍ਹ ਤਬਦੀਲ ਕਰਤੀ ਗਈ ਹੈ। ਹੁਣ ਜਦੋਂ ਉਹਦੀ ਤਰੀਕ ਸੀਗੀ ਤੇ ਇਹ ਅਕਾਲੀ ਦਲ ਵਾਲੇ ਜਿਹੜੇ ਜੀ ਉੱਥੇ ਪਹੁੰਚ ਗਏ। ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਜਿਹੜਾ ਵਿਸ਼ਨੂੰ ਭਗਵਾਨ ਡੇਲੂ ਵੀ ਸੀਗਾ ਜੀ, ਅਕਾਲੀ ਦਲ ਦਾ ਪ੍ਰਧਾਨ ਅਸ਼ੋਕ ਅਹੂਜਾ ਵੀ ਸੀਗਾ। ਭਾਰਤੀ ਜਨਤਾ ਪਾਰਟੀ ਵਾਲੇ ਤਾਂ ਇਸ ਕਰਕੇ ਫਿਰਦੇ ਰਹੇ ਕਿ ਸ਼ਿਵ ਲਾਲ ਡੋਡਾ ਜਿਹੜਾ ਜੀ ਉਹ ਉਹਨਾਂ ਦੇ ਉਮੀਦਵਾਰ ਨੂੰ ਹਿਲਾਉਣ ਦੀ ਕੋਸ਼ਿਸ਼ ਨਾ ਕਰੇ। ਅਕਾਲੀ ਦਲ ਵਾਲੇ ਜਿਹੜੇ ਸੀਗੇ ਜੀ ਉਹ ਇਸ ਕਰਕੇ ਪਹੁੰਚੇ ਕਿ ਸ਼ਿਵ ਲਾਲ ਡੋਡਾ ਕਿਸੇ ਵੀ ਤਰੀਕੇ ਦੇ ਨਾਲ ਬੈਠੇ ਨਾ। ਚੋਣ ਕਮਿਸ਼ਨ ਨੂੰ ਵੀ ਜਿਹੜੀ ਸੀਗੀ ਇਹਦੀ ਸੂਹ ਲੱਗ ਗਈ ਤੇ ਚੋਣ ਕਮਿਸ਼ਨ ਨੇ ਜਿਹੜਾ ਸੀਗਾ ਜੀ ਜਾ ਛਾਪੇਮਾਰੀ ਉੱਥੇ ਕੀਤੀ ਔਰ ਉਹਨਾਂ ਨੇ ਸ਼ਿਵ ਲਾਲ ਡੋਡਾ ਦੇ ਨਾਲ ਤਰੀਕ ਭੁਗਤਣ ਆਏ ਸ਼ਿਵ ਲਾਲ ਡੋਡਾ ਦੇ ਨਾਲ ਮੁਲਾਕਾਤ ਜਿਹੜੀ ਸੀ ਇਹਨਾਂ ਆਗੂਆਂ ਨੂੰ ਨਹੀਂ ਕਰਨ ਦਿੱਤੀ। ਇਹ ਦੂਜੀ ਅਸਫਲ ਕੋਸ਼ਿਸ਼ ਜਿਹੜੀ ਅਕਾਲੀ ਦਲ ਨੇ ਕੀਤੀ ਕਿ ਜੇ ਜੇਲ੍ਹ ਦੇ ਵਿੱਚ ਗੋਲਮੇਜ ਕਾਨਫਰੰਸ ਨਹੀਂ ਹੋਈ ਤੇ ਅਦਾਲਤ ਦੇ ਵਿੱਚ ਹੀ ਲਾ ਲਈ ਜਾਵੇ। ਪਰ ਜਿਹੜੇ ਐਕਚੁਅਲੀ ਨੇੜੇ ਤੋਂ ਇਹਦੇ ਵਾਚ ਕਰਨ ਵਾਲੇ ਨੇ ਸ਼ਿਵ ਲਾਲ ਡੋਡਾ ਦੇ ਕੁਝ ਵਿਰੋਧੀ, ਉਹ ਵੀ ਪਲ ਪਲ ਦੀ ਜਾਣਕਾਰੀ ਜਿਹੜੀ ਹੈ ਜੀ ਉਹ ਚੋਣ ਕਮਿਸ਼ਨ ਨੂੰ ਦੇ ਰਹੇ ਨੇ। ਜੀ ਬਿਲਕੁਲ, ਹੋਣੀ ਵੀ ਚਾਹੀਦੀ ਆ। ਤੇ ਅੱਗੇ ਆਪਾਂ ਚੋਣ ਕਮਿਸ਼ਨ ਦੀ ਗੱਲ ਕਰ ਲਈਏ ਕਿ ਕਾਫੀ ਕੰਮ ਕਰ ਰਿਹਾ ਆ। ਉਸਨੇ 1200 ਸਿਪਾਹੀ ਜਿਹੜੇ ਸੁਰੱਖਿਆ ਤੇ ਲਾਏ ਹੋਏ ਸੀ ਉਹ ਹਟਾਏ। ਬਿਲਕੁਲ ਜੀ, ਇਹ ਐਕਚੁਅਲੀ ਬਹੁਤੇ ਜਿਹੜੇ ਸੀਗੇ ਜੀ ਇਹ ਲੱਗੇ ਹੋਏ ਸੀ ਅਕਾਲੀ ਆਗੂਆਂ ਦੇ ਉੱਤੇ। ਜਿਹੜਾ ਦਿਆਲ ਸਿੰਘ ਕੋਲਿਆਂ ਵਾਲੀ ਆ ਉਹਦੀ ਜਿਹੜੀ ਸੁਰੱਖਿਆ ਉਹ 50% ਜਿਹੜੀ ਆ ਉਹ ਕੱਟ ਕੀਤੀ ਹੈ ਔਰ ਪੰਜਾਬ ਸਰਕਾਰ ਦੇ ਵੱਲੋਂ ਚਹੇਤੇ ਸਿਆਸਤਦਾਨਾਂ ਨੂੰ ਜਿਹੜੀ ਦਿੱਤੀ ਸੁਰੱਖਿਆ ਸੀ ਉਹਦੇ ਉੱਤੇ ਚੋਣ ਕਮਿਸ਼ਨ ਦਾ ਡੰਡਾ ਚੱਲ ਗਿਆ ਜੀ। 1200 ਜਿਹੜੇ ਸੁਰੱਖਿਆ ਕਰਮਚਾਰੀ ਨੇ ਸਿਆਸਤਦਾਨਾਂ ਦੇ ਨਾਲੋਂ ਲਾਹ ਲਏ ਗਏ ਨੇ।
VK ਸਿੰਘ ਜਿਹੜੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ ਤੇ ਚੋਣ ਕਮਿਸ਼ਨ ਦੇ ਨਾਲ ਤਾਇਨਾਤ ਵਧੀਕ DGP VK ਭਾਵੜਾ ਨੇ ਜਿਹੜਾ ਜੀ ਦੱਸਿਆ ਹੈ ਕਿ ਰਾਜ ਸਰਕਾਰ ਨੇ 350 ਲੋਕਾਂ ਨੂੰ 1500 ਸੁਰੱਖਿਆ ਕਰਮਚਾਰੀ ਜਿਹੜੇ ਉਹ ਦਿੱਤੇ ਹੋਏ ਸੀਗੇ। ਕਮਿਸ਼ਨ ਦੇ ਵੱਲੋਂ ਸੁਰੱਖਿਆ ਨੀਤੀ ਤਹਿਤ ਕੀਤੀ ਗਈ ਸਮੀਖਿਆ ਜਿਹੜੀ ਹੈ ਜੀ ਇਹਦੇ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਸਰਕਾਰ ਨੇ ਜਿਹੜੇ ਮਾਪਦੰਡ ਸੀ ਉਹਨਾਂ ਤੋਂ ਬਿਨਾਂ ਸੁਰੱਖਿਆ ਕਰਮਚਾਰੀ ਜਿਹੜੇ ਉਹ ਤਾਇਨਾਤ ਕੀਤੇ ਹੋਏ ਸੀਗੇ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਵਿਅਕਤੀਆਂ ਨੂੰ ਫੈਸ਼ਨ ਵਜੋਂ ਬਿਨਾਂ ਪ੍ਰਵਾਨਗੀ ਤੋਂ ਵੱਡੇ ਪੱਧਰ ਦੇ ਉੱਤੇ ਸੁਰੱਖਿਆ ਕਰਮਚਾਰੀ ਜਿਹੜੇ ਉਹ ਦਿੱਤੇ ਹੋਏ ਸੀਗੇ ਔਰ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਦੇ 35 ਦੇ ਕਰੀਬ ਸੁਰੱਖਿਆ ਕਰਮਚਾਰੀ ਜਿਹੜੇ ਉਹ ਲੱਗੇ ਹੋਏ ਸੀਗੇ ਜੀ। ਇਹ Z ਤੋਂ ਘੱਟ ਥੋੜੀ ਸੀ ਔਰ ਇਸ ਵਿਅਕਤੀ ਦੀ ਸੁਰੱਖਿਆ 50% ਦੀ ਕਟੌਤੀ ਵਿੱਚ ਕਰਤੀ ਗਈ ਆ। ਦਿਆਲ ਸਿੰਘ ਕੋਲਿਆਂਵਾਲੀ ਨੂੰ ਸਰਕਾਰ ਨੇ 2 ਜਿਹੜੇ ਵਹੀਕਲ ਵੀ ਦਿੱਤੇ ਹੋਏ ਸੀਗੇ। ਇੱਕ ਵਹੀਕਲ ਜਿਹੜਾ ਜੀ ਕਮਿਸ਼ਨ ਦੀਆਂ ਹਦਾਇਤਾਂ ਦੇ ਉੱਤੇ ਪੁਲਿਸ ਨੂੰ ਵਾਪਸ ਮਿਲ ਗਿਆ। ਪੁਲਿਸ ਕਮਿਸ਼ਨ ਨੇ ਵੱਖ-ਵੱਖ ਜਿਹੜੇ ਲੋਕ ਨੇ ਉਹਨਾਂ ਦੀ ਸੁਰੱਖਿਆ ਦੇ ਵਿੱਚ 25 ਜਿਹੜੇ ਵਹੀਕਲ ਨੇ ਉਹ ਵਾਪਸ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਹਿ ਦਿੱਤਾ ਔਰ ਇਹ ਆਖਿਆ ਗਿਆ ਜੀ ਚੋਣ ਕਮਿਸ਼ਨ ਦੇ ਵੱਲੋਂ ਕਿ ਬਿਲਕੁਲ ਨੇੜੇ ਤੋਂ ਨਿਗਾਹ ਰੱਖੀ ਜਾਊਗੀ। ਉਹਨਾਂ ਨੇ ਇਹ ਵੀ ਕਿਹਾ ਕਿ ਅਜੇ ਵੀ ਇਹਦੀ ਸਮੀਖਿਆ ਜਿਹੜੀ ਹੈ ਜੀ ਉਹ ਜਾਰੀ ਰਹੂਗੀ। ਜੇ ਹੋਰ ਕਟੌਤੀ ਦੀ ਲੋੜ ਪਈ ਤਾਂ ਉਹ ਵੀ ਜਿਹੜਾ ਜੀ ਉਹ ਕਰਨਗੇ। ਤੇ ਇਹ ਵੀ ਦੱਸ ਦਈਏ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਦੀ ਨਫਰੀ ਹੈ ਉਹ ਹਰਿਆਣਾ, ਹਿਮਾਚਲ ਤੇ ਰਾਜਸਥਾਨ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਪਰ ਮੈਕਸਿਮਮ ਜਿਹੜੀ ਸਿਕਿਉਰਿਟੀ ਹੈ ਜੀ ਉਹ ਲੋਕਾਂ ਦੇ ਜਿਹੜੇ ਜੀ ਇਹ VIP ਲੋਕ ਨੇ ਉਹਨਾਂ ਦੇ ਉੱਤੇ ਹੀ ਲਾਈ ਹੋਈ ਹੈ ਜੀ। ਜਦ ਕਿ ਸੁਰੱਖਿਆ ਲੋਕਾਂ ਦੀ ਚਾਹੀਦੀ ਹੈ ਪਰ ਲੋਕਾਂ ਦੀ ਸੁਰੱਖਿਆ ਬਹੁਤ ਘੱਟ ਆ। ਤੇ ਅੱਗੇ ਆਪਾਂ ਆਪ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਬਾਗੀ ਕਾਂਗਰਸੀਆਂ ਤੇ ਨੇੜੇ ਤੋਂ ਨਿਗਾਹ ਰੱਖੀ ਹੋਈ ਹੈ। ਦੇਖੋ ਜੀ ਐਕਚੁਅਲੀ ਜਿਹੜੀ ਕਾਂਗਰਸ ਹੈ ਜੀ ਉਹਨੂੰ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਕਰੀਬ 30 ਸੀਟਾਂ ਨੇ ਜਿਨ੍ਹਾਂ ਦੇ ਤੋਂ ਕਾਂਗਰਸ ਨੂੰ ਜਿਹੜਾ ਜੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ। ਬਹੁਤੀ ਬਗਾਵਤ ਜਿਹੜੀ ਹੈ ਜੀ ਦੁਆਬੇ ਦੇ ਵਿੱਚ ਹੈ, ਬਾਕੀ ਮਾਲਵੇ ਦੇ ਵਿੱਚ ਵੀ ਜਿਹੜੀ ਜੀ ਉਹ ਹੈਗੀ ਆ। ਜਿਹੜੇ ਬਾਗੀਆਂ ਨੂੰ ਮਨਾਉਣ ਦੇ ਯਤਨ ਤਾਂ ਜਿਹੜੇ ਜੀ ਉਹ ਕੀਤੇ ਜਾ ਰਹੇ ਨੇ, ਪਰ ਪਠਾਨਕੋਟ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਦੇ ਵਿੱਚ ਬਾਗੀ ਖੜ ਗਏ ਨੇ। ਭੋਆ ਤੋਂ ਰਮਾਲ ਚੰਦ, ਸੁਜਾਨਪੁਰ ਤੋਂ ਨਰੇਸ਼ਪੁਰੀ, ਪਠਾਨਕੋਟ ਤੋਂ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਮਾਨਸਾ ਹਲਕੇ ਤੋਂ 3 ਬਾਗੀ ਉਮੀਦਵਾਰ ਜਿਹੜੇ ਜੀ ਉਹ ਖੜ ਗਏ ਨੇ। ਗੁਰਪ੍ਰੀਤ ਕੌਰ ਗਾਗੋਵਾਲ, ਪੰਜਾਬ ਕਾਂਗਰਸ ਦੇ ਸਕੱਤਰ ਗੁਰਪ੍ਰੀਤ ਸਿੰਘ ਵਿੱਕੀ, ਮਹਿਲਾ ਕਾਂਗਰਸ ਦੀ ਪ੍ਰਧਾਨ ਆਯੂਸ਼ੀ ਸ਼ਰਮਾ ਸ਼ਾਮਲ ਹੈ। ਮੌੜ ਹਲਕੇ ਤੋਂ ਸੁਖਰਾਜ ਨੱਤ ਨੇ ਕਾਗਜ਼ ਭਰਤੇ ਨੇ। ਲਹਿਰਾ ਤੋਂ ਸ਼ਾਮ ਸਿੰਘ ਮਕਰੋੜ, ਸੁਨਾਮ ਤੋਂ ਰਜਿੰਦਰ ਦੀਪਾ, ਧੂਰੀ ਤੋਂ ਹਰਪ੍ਰੀਤ ਸਿੰਘ ਬਰਨਾਲਾ, ਦਿੜਬਾ ਤੋਂ ਦਰਸ਼ਨ ਸਿੰਘ, ਅਮਲੋਹ ਤੋਂ ਜਗਮੀਤ ਸੋਤਾ, ਬਸੀ ਪਠਾਣਾ ਤੋਂ ਐਡਵੋਕੇਟ ਹਰਨੇਕ ਸਿੰਘ, ਦੀਵਾਨਾ ਲੁਧਿਆਣਾ ਉੱਤਰੀ ਤੋਂ ਕਾਂਗਰਸੀ ਕੌਂਸਲਰ ਹੀਮਰਾਜ ਅਗਰਵਾਲ, ਲੁਧਿਆਣਾ ਪੂਰਬੀ ਤੋਂ ਗੁਰਮੇਲ ਸਿੰਘ ਪਹਿਲਵਾਨ, ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਹਲਕੇ ਤੋਂ ਤਰਲੋਚਨ ਸੂੰਢ ਆਜ਼ਾਦ ਉਮੀਦਵਾਰ ਆ ਗਿਆ। ਗੜਸ਼ੰਕਰ ਹਲਕੇ ਤੋਂ ਮਨੀਸ਼ਾ ਮਹਿਤਾ ਆ ਗਈ ਹੈ ਜੀ ਮੈਦਾਨ 'ਚ। ਫਾਜ਼ਿਲਕਾ ਤੋਂ ਸਾਬਕਾ ਮੰਤਰੀ ਮਹਿੰਦਰ ਰਿਣਵਾ, ਫਾਜ਼ਿਲਕਾ ਤੋਂ ਟਿਕਟ ਦੇ ਤਕੜੇ ਦਾਅਵੇਦਾਰ ਸੀਗੇ, ਟਿਕਟ ਨਹੀਂ ਮਿਲੀ, ਉਹ ਆਜ਼ਾਦ ਉਮੀਦਵਾਰ ਦੇ ਵਜੋਂ ਆ ਗਏ ਨੇ ਜੀ। ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਖਾਸ ਤੌਰ ਦੇ ਉੱਤੇ ਜਿਹੜੀ ਵਿਧਾਨ ਸਭਾ ਕੁਝ ਹਲਕੇ ਨੇ ਜਿਹਦੇ 'ਚ ਨਕੋਦਰ, ਲੁਧਿਆਣਾ ਪੂਰਬੀ, ਜਲੰਧਰ ਪੱਛਮੀ, ਬੰਗਾ, ਗੜਸ਼ੰਕਰ, ਦਸੂਹਾ, ਲੁਧਿਆਣਾ ਉੱਤਰੀ, ਫਾਜ਼ਿਲਕਾ, ਸੁਨਾਮ, ਦਿੜਬਾ, ਸਾਹਨੇਵਾਲ, ਇਹ ਜਿਹੜਾ ਭੋਆ ਤੇ ਜਲਾਲਾਬਾਦ ਦੇ ਵਿੱਚ ਕਾਂਗਰਸ ਦੇ ਵਿਚਕਾਰ ਉੱਠੀਆਂ ਬਾਗੀ ਸੁਰਾਂ ਜਿਹੜੀਆਂ ਦੀ ਉਹਨੂੰ ਬਿਲਕੁਲ ਕਲੋਜ਼ਲੀ ਵਾਚ ਕਰਨਾ ਸ਼ੁਰੂ ਕੀਤਾ ਔਰ ਇੱਕ ਕਮੇਟੀ ਜਿਹੜੀ ਹੈ ਜੀ ਉਹ ਬਣਾਈ ਆਮ ਆਦਮੀ ਪਾਰਟੀ ਨੇ ਤਾਂ ਕਿ ਇਹ ਜਿਹੜੇ ਬਾਗੀ ਹੋ ਰਹੇ ਉਮੀਦਵਾਰ ਨੇ ਉਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕੀਤਾ ਜਾ ਸਕੇ। ਪਹਿਲਾਂ ਜਿਹੜੀ ਪਿਛਲੀ ਵਾਰ ਦੀਆਂ ਜਾਂ ਪਹਿਲਾਂ ਦੀਆਂ ਵਿਧਾਨ ਸਭਾ ਚੋਣਾਂ ਹੁੰਦੀਆਂ ਸੀਗੀਆਂ ਜੀ ਉਹਦੇ ਵਿੱਚ ਬਾਗੀਆਂ ਦੇ ਕੋਲੇ ਕੋਈ ਰਾਹ ਨਹੀਂ ਸੀ ਹੁੰਦਾ ਆਜ਼ਾਦ ਉਮੀਦਵਾਰ ਖੜੇ ਹੋਣ ਤੋਂ। ਇਸ ਵਾਰੀ ਕਿਉਂਕਿ ਤੀਜਾ ਬਦਲ ਆ ਗਿਆ, ਤੀਜੀ ਧਿਰ ਜਿਹੜੀ ਆਮ ਆਦਮੀ ਪਾਰਟੀ ਆਈ ਹੈ ਉਹਨਾਂ ਦੇ ਕੋਲੇ ਇੱਕ ਬਦਲ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਮੌਜੂਦ ਹੈ। ਆਮ ਆਦਮੀ ਪਾਰਟੀ ਇਹ ਜਿਹੜੇ ਬਾਗੀ ਨੇ ਉਹਨਾਂ ਨੂੰ ਆਪਣੇ ਨਾਲ ਤੋਰਨ ਦੇ ਯਤਨਾਂ ਦੇ ਵਿੱਚ ਹੈ ਤਾਂ ਕਿ ਇਹਦਾ ਲਾਹਾ ਜਿਹੜਾ ਜੀ ਉਹ ਲਿਆ ਜਾ ਸਕੇ। ਔਰ ਆਮ ਆਦਮੀ ਪਾਰਟੀ ਸਮਝਦੀ ਹੈ ਕਿ 24 ਦੇ ਕਰੀਬ ਇਹ ਸੀਟਾਂ ਨੇ ਜਿੱਥੋਂ ਜੇ ਉਹ ਬਾਗੀਆਂ ਨੂੰ ਨਾਲ ਤੋਰਨ ਦੇ ਵਿੱਚ ਸਫਲ ਰਹੀ ਤਾਂ ਇਹ ਉਹਦੇ ਵਾਸਤੇ ਵਰਦਾਨ ਦੇ ਰੂਪ ਦੇ ਵਿੱਚ ਸਾਬਤ ਹੋ ਸਕਦਾ ਜੀ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸੈਂਟਰ ਦੀ ਸਰਕਾਰ ਦੀ ਤੇ ਉਹਨਾਂ ਵੱਲੋਂ 105 ਪੁਰਾਣੇ ਕਾਨੂੰਨ ਜਿਹੜੇ ਆ ਉਹ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜੀ ਕੇਂਦਰੀ ਮੰਤਰੀ ਮੰਡਲ ਨੇ ਕਾਨੂੰਨ ਮੰਤਰਾਲੇ ਦੀ ਇੱਕ ਜਿਹੜੀ ਤਜਵੀਜ਼ ਸੀਗੀ ਉਹਨੂੰ ਮਨਜ਼ੂਰੀ ਦੇ ਦਿੱਤੀ ਆ। ਇਹਦੇ ਵਿੱਚ 105 ਕਾਨੂੰਨਾਂ ਨੂੰ ਖਤਮ ਕਰਨ ਦੀ ਗੱਲ ਆਖੀ ਗਈ ਆ ਜਿਹੜੇ ਕਿ ਵੇਲਾ ਵਿਹਾ ਚੁੱਕੇ ਨੇ। ਇਹਦੇ ਨਾਲ ਵਜ਼ਾਰਤ ਨੇ FCI ਨੂੰ ਕੌਮੀ ਛੋਟੀਆਂ ਬੱਚਤਾਂ ਫੰਡ ਦੇ ਵਿੱਚੋਂ 45,000 ਕਰੋੜ ਰੁਪਏ ਕਰਜ਼ਾ ਦੇਣ ਤੇ 5 ਜਨਰਲ ਬੀਮਾ ਕੰਪਨੀਆਂ ਵਿੱਚੋਂ ਸਰਕਾਰ ਦਾ ਹਿੱਸਾ ਘਟਾਉਣ ਦਾ ਫੈਸਲਾ ਵੀ ਲਿਆ ਜੀ। ਜਿਹੜੇ ਪੁਰਾਣੇ ਕਾਨੂੰਨ ਨੇ ਇਹ ਕਾਨੂੰਨ ਦੀ ਕਿਤਾਬ ਦੇ ਵਿੱਚ
ਰੁਕਾਵਟ ਜਿਹੜਾ ਜੀ ਸਰਕਾਰ ਕਹਿੰਦੀ ਹੈ ਕਿ ਇਹ ਪੈਦਾ ਕਰ ਰਹੇ ਸੀਗੇ, ਜਿਹਦੇ ਕਰਕੇ ਕਾਨੂੰਨ ਮੰਤਰਾਲੇ ਵੱਲੋਂ ਬਦਲੀ ਤੇ ਸੋਧ ਬਿੱਲ 2017 ਪੇਸ਼ ਕੀਤਾ ਜਾਊਗਾ ਜੀ। ਇਹਦੇ ਵਿੱਚ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ 2008 ਦੇ ਵਿੱਚ ਤਰਮੀਮਾਂ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੇ ਨਾਲ ਸੰਬੰਧਿਤ ਜੀ ਉਹ ਸ਼ਾਮਲ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚ ਜਿਹੜੀ ਇਹਨਾਂ ਨੂੰ ਜਿਹੜਾ ਸੈਸ਼ਨ ਆਊਗਾ ਉਹਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਖਤਮ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਕਿਹਾ ਜਾ ਰਿਹਾ ਜੀ ਕਿ ਇਹ ਸਿਰਫ ਕਾਨੂੰਨ ਦੀ ਕਿਤਾਬ ਮੋਟੀ ਕਰਨ ਦੇ ਹੀ ਕੰਮ ਆਉਂਦੇ ਨੇ, ਅਦਰਵਾਈਜ਼ ਆਮ ਲੋਕਾਂ ਦੇ ਨਾਲ ਇਹਨਾਂ ਪੁਰਾਣੇ ਕਾਨੂੰਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਇੱਕ ਰਿਵਾਜ ਹੁੰਦਾ ਸੀਗਾ ਕਿ ਜਿਹੜੇ ਲੀਡਰ ਹੁੰਦੇ ਸੀ ਉਹਨਾਂ ਨੂੰ ਸਿੱਕਿਆਂ ਨਾਲ ਤੋਲਿਆ ਜਾਂਦਾ ਸੀਗਾ, ਤੇ ਹੁਣ ਸਿੱਕੇ ਤਾਂ ਮਿਲਦੇ ਨਹੀਂ, ਕਹਿੰਦੇ ਫਰੂਟਾਂ ਨਾਲ ਹੀ ਤੋਲੇ ਜਾਂਦੇ ਆ। ਐਕਚੁਅਲੀ ਜੀ ਸਿੱਕੇ ਬਿਲਕੁਲ ਨੋਟਬੰਦੀ ਜਿਹੜੀ ਆ ਜੀ ਉਹ ਇੱਕ ਕਾਰਨ ਵੱਡਾ ਜਿਹੜਾ ਜੀ ਉਹ ਕਹੀ ਜਾ ਰਹੀ ਆ। ਵੈਸੇ ਜਿਹੜੇ ਸਿੱਕਿਆਂ ਦੇ ਨਾਲ ਤੋਲਣ ਦਾ ਰਿਵਾਜ ਜਿਹੜਾ ਜੀ ਉਹ ਪੁਰਾਣਾ ਹੁੰਦਾ ਜਿਹੜਾ ਜੀ ਉਹ ਲੱਗ ਰਿਹਾ। ਲੋਕ ਜਿਹੜੇ ਸੀਗੇ ਜੀ ਉਹ ਕਿਤੇ ਜਿਹੜਾ ਜੀ ਕੁਛ ਨਵੀਆਂ ਚੀਜ਼ਾਂ ਵੀ ਅਪਣਾਉਂਦੇ ਸੀ। ਲੱਡੂਆਂ ਦੇ ਨਾਲ ਤੋਲਣ ਦੀ ਵੀ ਜਿਹੜੀ ਗੱਲ ਆਉਂਦੀ, ਹੁਣ ਕਈ ਜਿਹੜੇ ਉਮੀਦਵਾਰ ਆ ਜੀ ਉਹ ਭਾਰੇ ਬੜੇ ਆ। ਜਿਹੜਾ 95 ਕਿਲੋ 90 ਕਿਲੋ ਦਾ ਅਜੀਤਿੰਦਰ ਸਿੰਘ ਮੋਫਰ ਜਿਹੜੇ ਨੇ ਉਹਨਾਂ ਦਾ 87 ਕਿਲੋ ਭਾਰ ਹੈ। ਜਿਹੜਾ ਭੋਲਾ ਸਾਹਨ ਹੈ ਇੱਥੋਂ ਇਹਦੀ ਭੋਲਾ ਮਾਨ, ਉਹਦਾ ਭਾਰ 90 ਕਿਲੋ ਆ, ਔਰ 12,000 ਮੁੱਲ ਦੇ ਸਿੱਕੇ ਜਿਹੜੇ ਆ ਜੀ ਉਹਦੇ ਵਾਸਤੇ ਲੱਗਦੇ ਆ ਜੇ ਕਿਸੇ ਨੇ ਸਿੱਕਿਆਂ ਨਾਲ ਤੁਲਣਾ ਹੋਵੇ। ਇੰਨੇ ਸਿੱਕੇ ਨਹੀਂ ਮਿਲਦੇ, ਇੱਕ ਤਾਂ ਨੋਟਬੰਦੀ ਕਰਕੇ ਜੀ, ਦੂਸਰਾ ਜਿਹੜੇ ਭਾਨ ਹੈ ਉਹ ਨਹੀਂ ਮਿਲਦੀ ਜੀ ਕਿਤੋਂ, ਉਹ ਤਾਂ ਤਕਰੀਬਨ ਗਾਇਬ ਹੀ ਹੋ ਗਈ। ਤਾਂ ਇਸ ਕਰਕੇ ਹੁਣ ਨਵਾਂ ਰਾਹ ਜਿਹੜਾ ਜੀ ਉਹ ਲੋਕਾਂ ਨੇ ਲੱਭ ਲਿਆ ਜੀ। ਨਵਾਂ ਰਾਹ ਕੀ ਲੱਭਿਆ ਹੈ ਕਿ ਜਿਹੜੇ ਇਹ ਉਮੀਦਵਾਰ ਨੇ ਉਹਨਾਂ ਨੂੰ ਤੋਲਣ ਦੇ ਵਾਸਤੇ ਕਿੰਨੂਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੀ, ਔਰ ਜਾਂ ਫਿਰ ਜਿਹੜੇ ਕੇਲੇ ਨੇ ਉਹਨਾਂ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਹੈ। ਜੇ ਕਿੰਨੂਆਂ ਦੇ ਨਾਲ ਇਹ ਤੁਲਦੇ ਨੇ 70 ਤੋਂ 75 ਕਿਲੋ ਤਾਂ ਉਹ 1200 ਰੁਪਈਏ 1300 ਰੁਪਈਏ ਦੇ ਵਿੱਚ ਜਿਹੜਾ ਜੀ ਉਹ ਸਰ ਜਾਂਦਾ। ਜੇ ਕੇਲਿਆਂ ਦੇ ਨਾਲ ਤੋਲਿਆ ਜਾਂਦਾ ਤੇ ਇਹ 14 ਤੋਂ 1500 ਦੇ ਨਾਲ ਜਿਹੜਾ ਜੀ ਉਹ ਤੁਲ ਜਾਂਦੇ ਨੇ। ਜੇ ਲੱਡੂ ਇਹਨਾਂ ਨੇ ਵਰਤੇ ਨੇ ਤਾਂ ਇਹ 10,000 ਰੁਪਈਏ ਦੇ ਵਿੱਚ ਤਕਰੀਬਨ ਜਿਹੜਾ ਜੀ ਉਹ ਜਾ ਪੈਂਦੇ ਨੇ। ਭਾਰੇ ਨੇ ਜ਼ਿਆਦਾ, ਲੱਡੂ ਮਹਿੰਗੇ ਵੀ ਜਿਹੜਾ ਜੀ ਹੋ ਗਏ। ਤਾਂ ਇਹ ਨਵਾਂ ਤਰੀਕਾ ਜਿਹੜਾ ਜੀ ਉਹ ਅਪਣਾਉਣਾ ਸ਼ੁਰੂ ਕੀਤਾ ਇਸ ਵਾਰੀ, ਤਾਂ ਸਸਤੇ ਦੇ ਵਿੱਚ ਜਿਹੜਾ ਜੀ ਉਹ ਤੁਲਣਾ ਸ਼ੁਰੂ ਹੋ ਗਏ ਨੇ ਇਹ ਜਿਹੜੇ ਉਮੀਦਵਾਰ ਨੇ। ਹੁਣ ਜੀ ਬਿਲਕੁਲ ਲੱਡੂ ਮਹਿੰਗੇ ਕਰ ਦਿੱਤੇ ਆ, ਦੇਖ ਲਓ ਆਲੂ ਸਸਤੇ, ਕਣਕ ਤੁਰੀ ਫਿਰਦੀ ਆ। ਤੇ ਆਪਾਂ ਜਾਂਦੇ ਜਾਂਦੇ ਇੱਕ ਪੰਜਾਬ ਦੇ ਵਿੱਚ ਮਾਲਵਾ, ਮਾਝਾ ਤੇ ਦੁਆਬੇ ਤੇ ਜ਼ਰੂਰ ਨਜ਼ਰ ਮਾਰੋ ਕਿ ਉੱਥੇ ਕੀ ਕੀ ਹਾਲਾਤ ਹੈ, ਕਿਹੜੀ ਕਿਹੜੀ ਪਾਰਟੀ ਕਿਸ ਤਰ੍ਹਾਂ ਹੈ। ਦੇਖੋ ਜਿੱਥੋਂ ਤੱਕ ਤਾਂ ਮਾਲਵੇ ਦੀ ਗੱਲ ਹੈ, ਮਾਲਵਾ ਤਾਂ ਜੀ ਪਲਟਿਆ ਪਿਆ ਜੀ ਇਸ ਵੇਲੇ। ਉਹ ਐਂਟੀ ਇਨਕੰਬੈਂਸੀ ਜਿੰਨੀ ਮਾਲਵੇ ਦੇ ਖੇਤਰ ਦੇ ਵਿੱਚ ਮਿਲ ਰਹੀ ਆ, ਜਾਂ ਜਿੰਨੇ ਲੋਕ ਮੂਹਰੇ ਆ ਕੇ ਬੋਲ ਰਹੇ ਨੇ, ਉਹ ਚਾਹੇ ਕੈਮਰੇ ਦੇ ਸਾਹਮਣੇ ਆ, ਉਂਝ ਵੀ ਇਹਨਾਂ ਕਿਤੇ ਵੀ ਹੋਰ ਜਿਹੜੀ ਜੀ ਸਰਗਰਮੀ ਨਹੀਂ ਦੀਦੀ। ਦੂਜਾ ਜਿਹੜਾ ਖੇਤਰ ਹੈ ਜੀ ਮਾਝੇ ਵਾਲੇ ਉਂਝ ਵੈਸੇ ਜਿਹੜਾ ਜੀ ਬਹੁਤ, ਜੇ ਆਪਾਂ ਪੁਰਾਣੇ ਇਤਿਹਾਸ ਦੀ ਗੱਲ ਕਰੀਏ ਤਾਂ ਮੂਹਰੇ ਹੋ ਕੇ ਬੋਲਣ ਵਾਲਿਆਂ ਦੇ ਵਿੱਚੋਂ ਰਹੇ ਨੇ, ਪਰ ਹੈਰਾਨੀ ਕਿ ਮਾਝੇ ਵਾਲੇ ਜਿਹੜੇ ਆ ਜੀ ਉਹ ਇਸ ਵਾਰੀ ਬੋਲ ਨਹੀਂ ਰਹੇ। ਇਹ ਕਿਹਾ ਜਾ ਰਿਹਾ ਜੀ ਕਿ ਪਰਚਿਆਂ ਦੇ ਡਰ ਕਰਕੇ ਉਹ ਬੋਲਦੇ ਨਹੀਂਗੇ। ਕੱਲ ਮਜੀਠਾ ਹਲਕੇ ਦੇ ਵਿੱਚ ਅਸੀਂ ਸੀਗੇ ਜੀ, ਉੱਥੇ ਇੱਕ ਸਾਬਕਾ ਸਰਪੰਚ ਦੇ ਨਾਲ ਗੱਲਬਾਤ ਕੀਤੀ। ਉਹਨੇ ਦੱਸਿਆ ਕਿ ਕੱਲੇ ਮਜੀਠਾ ਹਲਕੇ ਦੇ ਵਿੱਚ 32,000 ਪਰਚਾ ਦਰਜ ਹੋਇਆ, ਔਰ ਇਹ ਪਰਚੇ ਜਿਹੜੇ ਨੇ ਜੀ ਵਿਰੋਧੀਆਂ ਦੇ ਉੱਤੇ ਦਰਜ ਕੀਤੇ ਗਏ ਆ, ਜਿਹਦੇ ਕਰਕੇ ਤੁਸੀਂ ਇਹ ਕਹਿ ਲਓ ਕਿ ਮਝੈਲ ਡਰ ਗਏ। ਉਹ ਬੋਲਦੇ ਨਹੀਂਗੇ। ਜਦੋਂ ਤੁਸੀਂ ਕੈਮਰਾ ਬੰਦ ਕਰਕੇ ਤੁਰ ਪੈਂਦੇ ਹੋ, ਫਿਰ ਹੌਲੀ ਜੀ ਜਿਹੜਾ ਜੀ ਜ਼ਰੂਰ ਕਹਿ ਦਿੰਦੇ ਆ ਕਿ ਝਾੜੂ ਤਾਂ ਫਿਰਨਾ ਚਾਹੀਦਾ। ਫੇਰਨਾ ਕਿਹਨੇ ਆ ਇਹ ਨਹੀਂ ਜਿਹੜਾ ਜੀ ਉਹ ਦੱਸਦੇ। ਇਹ ਡਿਪੈਂਡ ਕਰੂਗਾ ਵੋਟ ਪਰਸੈਂਟੇਜ ਕਿੰਨੀ ਵੱਧਦੀ ਆ। ਜੇ ਵੱਧਦੀ ਆ ਤਾਂ ਮਾਝੇ ਦੇ ਵਿੱਚ ਜਿਹੜਾ ਜੀ ਉਹ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਸਕਦਾ, ਨਹੀਂ ਤਾਂ ਜਿਹੜੇ ਮਾਝੇ ਦੀਆਂ ਜਿਹੜੀਆਂ ਖਾਸ ਤੌਰ ਦੇ ਉੱਤੇ ਸਰਹੱਦੀ ਖੇਤਰ ਵਾਲੀਆਂ ਸੀਟਾਂ ਨੇ ਉਹ ਕਾਂਗਰਸ ਦੇ ਹੱਕ ਦੇ ਵਿੱਚ ਜਿਹੜੀਆਂ ਜੀ ਉਹ ਭੁਗਤਦੀਆਂ ਨਜ਼ਰ ਆਉਂਦੀਆਂ ਨੇ। ਜਿੱਥੋਂ ਤੱਕ ਦੁਆਬੇ ਦੀ ਗੱਲ ਆ ਜੀ, ਦੁਆਬੇ ਦੇ ਵਿੱਚ ਪਹਿਲਾਂ ਲੋਕ ਨਹੀਂ ਸੀ ਬੋਲਦੇ, ਹੁਣ ਜਿਹੜਾ ਜੀ ਬੋਲਣ ਲੱਗੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਅਗਲੇ 5-7 ਦਿਨਾਂ ਦੇ ਦੌਰਾਨ ਜਾਂ ਜਿਹੜਾ ਅਖੀਰਲਾ ਹਫ਼ਤਾ ਉਹਦੇ ਦੌਰਾਨ ਜਿਹੜੀ ਆ ਜੀ ਉਹ ਹਵਾ ਦਾ ਰੁੱਖ ਜਿਹੜਾ ਕਿਸ ਪਾਸੇ ਵੱਲ ਨੂੰ ਜਾਂਦਾ ਇਹ ਪਤਾ ਲੱਗੂਗਾ। ਪਰ ਇੱਥੇ ਜਿਹੜੀ ਬਗਾਵਤ ਹੈ ਕਾਂਗਰਸ ਵਿਚਲੀ, ਉਹਦਾ ਜਿਹੜਾ ਸਿੱਧਾ ਫਾਇਦਾ ਉਹ ਆਮ ਆਦਮੀ ਪਾਰਟੀ ਨੂੰ ਹੋਣ ਦੇ ਆਸਾਰ ਨੇ। ਜਿੱਥੋਂ ਤੱਕ ਮਾਲਵੇ ਦੀ ਗੱਲ ਹੈ ਜੀ, ਉਹਦੇ ਵਿੱਚ ਆਮ ਆਦਮੀ ਪਾਰਟੀ ਅਜੇ ਜਿਹੜੀ ਆ ਬਾਕੀ ਪਾਰਟੀਆਂ ਤੋਂ ਬਹੁਤ ਅੱਗੇ ਜਿਹੜਾ ਜੀ ਉਹ ਚੱਲ ਰਹੀ ਆ। ਮਾਝੇ ਦੇ ਵਿੱਚ ਕਾਂਗਰਸ ਜਿਹੜੀ ਹੈ ਜੀ ਉਹ ਅੱਗੇ ਆ, ਤੇ ਦੁਆਬੇ ਦੇ ਖੇਤਰ ਦੇ ਵਿੱਚ ਬਹੁਤੇ ਥਾਵਾਂ ਦੇ ਉੱਤੇ ਤੁਸੀਂ ਕਹਿ ਲਓ ਕਿ
ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਫਾਈਟ ਹੈ। ਇੱਕ ਗੱਲ ਬੜੀ ਜਿਹੜੀ ਹੈ ਜੀ ਉਹ ਕਲੀਅਰ ਆ ਸਮੁੱਚੇ ਪੰਜਾਬ ਦੇ ਵਿੱਚ, ਅਕਾਲੀ ਦਲ ਦਾ ਜਿਹੜਾ ਜੀ ਉਹ ਇਸ ਵੇਲੇ ਸਭ ਤੋਂ ਮੰਦੇ ਹਾਲੀ ਹੈ ਜੀ। ਮਤਲਬ ਉਹਨਾਂ ਦਾ ਜ਼ੋਰ ਨਹੀਂ ਦਿਸ ਰਿਹਾ, ਕਿਉਂਕਿ ਉਹਨਾਂ ਨੇ 10 ਸਾਲ ਜ਼ੋਰ ਲਾ ਲਿਆ ਆ। ਤੇ ਬੀਜੇਪੀ ਦੇ ਜਿਹੜੇ ਸੀਗੇ ਸਾਰੇ ਹੀ ਕੈਂਡੀਡੇਟ ਆ ਉਹ ਤੇ ਅਨਾਉਂਸ ਹੋ ਗਏ ਜੀ। ਬਿਲਕੁਲ ਅਨਾਉਂਸ ਤਾਂ ਹੋ ਗਏ ਆ ਜੀ, ਉਹਨਾਂ ਦੇ ਹੋ ਗਏ। ਤੇ ਅਕਾਲੀ ਦਲ ਐੜਾ, ਅਕਾਲੀ ਦਲ ਅੰਮ੍ਰਿਤਸਰ ਜਿਹੜਾ ਜੀ ਉਹਨਾਂ ਨੇ 88 ਦੇ ਕਰੀਬ ਜਿਹੜੇ ਆ ਜੀ ਉਹ ਉਮੀਦਵਾਰ ਐਲਾਨੇ ਨੇ ਜੀ। ਔਰ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਪਾਰਟੀ ਆ, ਐਲਾਨ ਤਾਂ ਉਹਨਾਂ ਨੇ ਵੀ ਜਿਹੜਾ ਜੀ ਇੱਧਰੋਂ ਉੱਧਰੋਂ ਫੜ ਕੇ ਦਿੱਤੇ ਨੇ, ਪਰ 117 ਨਹੀਂ ਹੋ ਸਕੇ। ਡਾਕਟਰ ਗਾਂਧੀ ਹੋਰਾਂ ਵਾਲਾ ਜਿਹੜਾ ਫਰੰਟ ਸੀਗਾ ਉਹਦਾ ਕੋਈ ਬਹੁਤੀ ਜ਼ਿਆਦਾ ਜਿਹੜੀ ਇਹਦੀ ਚਰਚਾ ਨਹੀਂ ਹੈਗੀ, ਕਿਉਂਕਿ ਉਹਦੇ ਵਿੱਚ ਫੁੱਟ ਜਿਹੜੀ ਉਹ ਪੈ ਗਈ ਸੀ, ਇਸ ਕਰਕੇ ਉਹ ਤਾਂ 2 ਦਰਜਨ ਤੱਕ ਵੀ ਨਹੀਂ ਜਿਹੜਾ ਜੀ ਉਹ ਪਹੁੰਚ ਸਕੇ ਜੀ। ਜੀ ਚਲੋ ਹੋਰ ਅੱਗੇ ਦੇਖਦੇ ਕੀ ਹੁੰਦਾ। ਤੇ ਅਖੀਰ ਵਿੱਚ ਆ ਜਨਾਵਾ ਕਿ ਜੇ ਕਰਦਾ ਹੈ ਪਿਆ ਜਰਨੈਲ ਜੇ ਚੋਣ ਵਿੱਚ ਹੋ ਗਈ ਸਾਡੀ ਜਿੱਤ ਜੇ ਕਰਦਾ ਹੈ ਪਿਆ ਜਰਨੈਲ ਜੇ ਚੋਣ ਵਿੱਚ ਹੋ ਗਈ ਸਾਡੀ ਜਿੱਤ ਜੇ ਲੋੜ ਜੋਗਾ ਨਾ ਕਿਤੋਂ ਜੇ ਫੰਡ ਆਇਆ ਚੋਣ ਖਰਚ ਹੁਣ ਟੱਪਿਆ ਵਿੱਤ ਜੇ ਜਥੇਦਾਰਾਂ ਨੂੰ ਖਾਸ ਨਹੀਂ ਅਕਲ ਹੁੰਦੀ ਬਿਨਾਂ ਦੱਸਿਆ ਆਉਣਗੇ ਨਿੱਤ ਜੇ ਨੀਂਦ ਪੂਰੀ ਨਹੀਂ ਉਹਨਾਂ ਨੇ ਕਰਨ ਦੇਣੀ ਸਾਡਾ ਲੱਗਿਆ ਫੇਰ ਨਹੀਂ ਚਿੱਤ ਜੇ ਕਰਦਾ ਹੈ ਪਿਆ ਜਰਨੈਲ ਜੇ ਗੱਲਾਂ ਕਰਦਿਆਂ ਜਾਂਦਾ ਹੀ ਭੁੱਲ ਜੇ ਕਰਦਾ ਹੈ ਪਿਆ ਜਰਨੈਲ ਜੇ ਗੱਲਾਂ ਕਰਦਿਆਂ ਜਾਂਦਾ ਹੀ ਭੁੱਲ ਜੇ ਮਿਲੀ ਭੱਲ ਨਹੀਂ ਉਸ ਨੂੰ ਹਜਮ ਹੋਈ ਐਵੇਂ ਲੈ ਲਿਆ ਰੱਫੜ ਹੈ ਮੁੱਲ ਜੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਪੰਜਾਬ ਦੇ ਵਿੱਚ ਕੀ ਹੋ ਰਿਹਾ, ਭਾਰਤ ਵਿੱਚ ਕੀ ਹੋ ਰਿਹਾ, ਉਸ ਬਾਰੇ ਕਰਦੇ ਨੇ ਗੱਲਬਾਤ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।